ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 15 ਮਾਰਚ 2020 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਮਵਾਦ ਸੁਨਹਿਰੀ ਮਤਨ ਅਬਰਾਨੀਓ। ਤੁਹਾਡੇ ਕੋਲ ਇੱਕ ਚੰਗੀ ਤੇ ਹਮੇਸ਼ਾ ਦੀ ਮਲਕੀਅਤ ਹੈ। ਜਵਾਬੀ ਪੜ੍ਹਾਈ। ਜ਼ਬੂਰ। ਖੁਦਾਵੰਦ ਉੱਤੇ ਭਰੋਸਾ ਕਰ ਤੇ ਨੇਕੀ ਕਰ, ਮੁਲਕ ਵਿੱਚ ਆਬਾਦ ਰਹਿ ਤੇ ਉਹਦੀ ਵਫ਼ਾਦਾਰੀ ਤੋਂ ਪਰਵਰਿਸ਼ ਪਾ। ਖੁਦਾਵੰਦ ਵਿੱਚ ਮਸਰੂਰ ਰਹਿ ਤੇ ਉਹ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇਗਾ। ਆਪਣੀ ਰਾਹ ਖੁਦਾਵੰਦ ਉੱਤੇ ਛੱਡ ਦੇ ਤੇ ਉਹਦੇ ਉੱਤੇ ਭਰੋਸਾ ਕਰ, ਉਹ ਹੀ ਸਭ ਕੁਝ ਕਰੇਗਾ। ਉਹ ਤੇਰੀ ਰਾਸਤਬਾਜ਼ੀ ਨੂੰ ਚਾਨਣ ਵਾਂਗਰ ਤੇ ਤੇਰੇ ਹੱਕ ਨੂੰ ਦੁਪਹਿਰ ਦੇ ਵਾਂਗਰ ਰੌਸ਼ਨ ਕਰੇਗਾ। ਸਾਦਕ ਦਾ ਥੋੜ੍ਹਾ ਜਿਹਾ ਮਾਲ ਬਹੁਤ ਸਾਰੇ ਸਰੀਰਾਂ ਦੀ ਦੌਲਤ ਤੋਂ ਚੰਗਾ ਹੈ। ਕੰਮ ਲੋਕਾਂ ਦੇ ਦਿਨਾਂ ਨੂੰ ਖੁਦਾਵੰਦ ਜਾਣਦਾ ਹੈ, ਉਹਨਾਂ ਦੀ ਮਿਰਾਸ ਹਮੇਸ਼ਾ ਲਈ ਹੋਵੇਗੀ। ਉਹ ਆਫਤ ਦੇ ਵੇਲੇ ਸ਼ਰਮਿੰਦਾ ਨਾ ਹੋਣਗੇ ਤੇ ਕਾਲ ਦੇ ਦਿਨਾਂ ਵਿੱਚ ਖੁਸ਼ ਰਹਿਣਗੇ। ਦਰਸੀ ਵਾਜ਼ ਬਾਈਬਲ ਵਿੱਚੋਂ। ਜ਼ਬੂਰ। ਹੈ ਖੁਦਾਵੰਦ, ਅਸਮਾਨ ਵਿੱਚ ਤੇਰੀ ਸ਼ਫਕਤ ਹੈ, ਤੇਰੀ ਸ਼ਫਕਤ ਅਸਮਾਨਾਂ ਤੀਕਰ ਉੱਚੀ ਹੈ। ਤੇਰੀ ਸਦਾਕਤ ਰੱਬ ਦੇ ਪਹਾੜ ਵਾਂਗਰ ਹੈ, ਤੇਰੇ ਹੁਕਮ ਬਹੁਤ ਨਾਯਾਬ ਨੇ। ਹੈ ਖੁਦਾਵੰਦ, ਤੂੰ ਇਨਸਾਨ ਤੇ ਜਾਨਵਰ ਦੋਨਾਂ ਨੂੰ ਮਹਿਫੂਜ਼ ਰੱਖਦਾ ਹੈ। ਹੈ ਖੁਦਾਵੰਦ, ਤੇਰੀ ਸ਼ਫਕਤ ਕਿੰਨੀ ਬੇਸ਼ਕੀਮਤ ਹੈ। ਬਨੀ ਆਦਮ ਤੇਰੀਆਂ ਬਾਹਾਂ ਦੇ ਪਰਛਾਵੇਂ ਹੇਠਾਂ ਪਨਾਹ ਲੈਂਦੇ ਨੇ। ਉਹ ਤੇਰੇ ਘਰ ਦੀਆਂ ਨਿਯਮਤਾਂ ਤੋਂ ਚੰਗੇ ਰੱਜਣਗੇ। ਤੂੰ ਉਹਨਾਂ ਨੂੰ ਆਪਣੀ ਖੁਸ਼ੀ ਦੇ ਦਰਿਆ ਵਿੱਚੋਂ ਪਿਲਾਵੇਂਗਾ, ਕਿਉਂਕਿ ਹਯਾਤੀ ਦਾ ਚਸ਼ਮਾ ਤੇਰੇ ਕੋਲ ਹੈ। ਤੇਰੇ ਨੂਰ ਦੇ ਪਾਰੋਂ ਅਸੀਂ ਲੋ ਵੇਖਾਂਗੇ। ਯਸਾਇਆ। ਜੇ ਤੂੰ ਆਪਣਾ ਦਿਲ ਭੁੱਖੇ ਵੱਲ ਲਾਵੇਂ ਤੇ ਦੁਖੀ ਦਿਲ ਨੂੰ ਖੁਸ਼ ਕਰੇ, ਤੇ ਤੇਰਾ ਨੂਰ ਹਨੇਰੇ ਵਿੱਚ ਚਮਕੇਗਾ ਤੇ ਤੇਰੀ ਲੋ ਦੁਪਹਿਰ ਵਾਂਗਰ ਹੋ ਜਾਵੇਗੀ। ਤੇ ਖੁਦਾਵੰਦ ਸਦਾ ਤੇਰੀ ਰਹਿਨੁਮਾਈ ਕਰੇਗਾ ਤੇ ਖੁਸ਼ਕਸਾਲੀ ਵਿੱਚ ਤੈਨੂੰ ਰਜਾਵੇਗਾ ਤੇ ਤੇਰੀਆਂ ਹੱਡੀਆਂ ਨੂੰ ਤਾਕਤ ਬਖਸ਼ੇਗਾ। ਇਸ ਲਈ ਤੂੰ ਹਰੇ ਭਰੇ ਬਾਗ ਦੇ ਵਾਂਗਰ ਹੋਵੇਂਗਾ ਤੇ ਉਸ ਚਸ਼ਮੇ ਦੇ ਵਾਂਗਰ ਜਿਹਦਾ ਪਾਣੀ ਘੱਟ ਨਾ ਹੋਵੇ। ਜੇ ਤੂੰ ਉਹਦੀ ਵਡਿਆਈ ਕਰੇ, ਆਪਣਾ ਕਾਰੋਬਾਰ ਨਾ ਕਰੇ ਤੇ ਆਪਣੀ ਖੁਸ਼ੀ ਤੇ ਬੇਫਾਇਦਾ ਗੱਲਾਂ ਤੋਂ ਕਿਨਾਰਾ ਕਰੇ, ਫੇਰ ਮੈਂ ਖੁਦਾਵੰਦ ਵਿੱਚ ਖੁਸ਼ ਹੋਵਾਂਗਾ ਤੇ ਮੈਂ ਤੈਨੂੰ ਜੱਗ ਦੀਆਂ ਉਚਾਈਆਂ ਉੱਤੇ ਲੈ ਟੁਰਾਂਗਾ ਤੇ ਮੈਂ ਤੈਨੂੰ ਤੇਰੇ ਪਿਓ ਯਾਕੂਬ ਦੀ ਮਿਰਾਸ ਵਿੱਚੋਂ ਖੁਆਵਾਂਗਾ, ਕਿਉਂਕਿ ਰੱਬ ਦੇ ਮੂੰਹ ਦੀ ਇਹੀ ਗੱਲ ਹੈ। ਮਰਕਸ। ਤੇ ਯਿਸੂ ਯਰੂਸ਼ਲਮ ਵਿੱਚ ਵੜ ਕੇ ਹੈਕਲ ਵਿੱਚ ਆਇਆ। ਮਰਕਸ। ਤੇ ਫਕੀਆਂ ਵਿੱਚੋਂ ਇੱਕ ਨੇ ਉਹਨਾਂ ਨੂੰ ਬਹਿਸ ਕਰਦਿਆਂ ਸੁਣ ਕੇ ਜਾਣ ਲਿਆ ਵੀ ਉਹਨੇ ਉਹਨਾਂ ਨੂੰ ਚੰਗਾ ਜਵਾਬ ਦਿੱਤਾ। ਉਹ ਕੋਲ ਆਇਆ ਤੇ ਉਹਨੂੰ ਪੁੱਛਿਆ ਵੀ ਸਾਰੇ ਹੁਕਮਾਂ ਵਿੱਚੋਂ ਪਹਿਲਾ ਕਿਹੜਾ ਹੈ। ਯਿਸੂ ਨੇ ਜਵਾਬ ਦਿੱਤਾ ਵੀ ਪਹਿਲਾ ਇਹ ਹੈ, ਐ ਇਸਰਾਈਲ ਸੁਣ, ਖੁਦਾਵੰਦ ਸਾਡਾ ਰੱਬ ਇੱਕ ਹੀ ਖੁਦਾਵੰਦ ਹੈ ਤੇ ਤੂੰ ਖੁਦਾਵੰਦ ਆਪਣੇ ਰੱਬ ਨੂੰ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਸਿਆਣਪ ਤੇ ਆਪਣੀ ਸਾਰੀ ਤਾਕਤ ਨਾਲ ਪਿਆਰ ਕਰ। ਦੂਜਾ ਇਹ ਵੀ ਤੂੰ ਆਪਣੇ ਗੁਆਂਢੀ ਨੂੰ ਆਪਣੇ ਬਰਾਬਰ ਪਿਆਰ ਕਰ। ਇਹਨਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ। ਯੋਹੰਨਾ। ਇਹਨਾਂ ਗੱਲਾਂ ਤੋਂ ਬਾਅਦ ਯਿਸੂ ਗਲੀਲ ਦੀ ਝੀਲ ਯਾਨੀ ਤਿਬਰਿਆਸ ਦੀ ਝੀਲ ਦੇ ਪਾਰ ਗਿਆ ਤੇ ਵੱਡਾ ਜੱਥਾ ਉਹਦੇ ਮਗਰ ਸੀ, ਕਿਉਂਕਿ ਉਹ ਮੁਅਜਜ਼ੇ ਵਿਖਾਉਂਦਾ ਤੇ ਬਿਮਾਰਾਂ ਨੂੰ ਚੰਗਾ ਕਰਦਾ ਸੀ। ਉਹ ਉਹਨਾਂ ਨੂੰ ਵੇਖਦੇ ਸੀ। ਇਸ ਲਈ ਜਦੋਂ ਯਿਸੂ ਨੇ ਆਪਣੀਆਂ ਅੱਖੀਆਂ ਚੁੱਕ ਕੇ ਵੇਖਿਆ ਵੀ ਮੇਰੇ ਕੋਲ ਵੱਡਾ ਜੱਥਾ ਆ ਰਿਹਾ ਹੈ, ਤੇ ਫਿਲਿਪਸ ਨੂੰ ਆਖਿਆ ਵੀ ਅਸੀਂ ਇਹਨਾਂ ਦੇ ਖਾਣ ਲਈ ਕਿੱਥੋਂ ਰੋਟੀ ਮੁੱਲ ਲਈਏ। ਉਹਦੇ ਚੇਲਿਆਂ ਵਿੱਚੋਂ ਇੱਕ ਨੇ ਯਾਨੀ ਸ਼ਮੌਨ ਪਤਰਸ ਦੇ ਭਰਾ ਇੰਦਰੀਆਸ ਨੇ ਉਹਨੂੰ ਆਖਿਆ, ਇੱਥੇ ਇੱਕ ਮੁੰਡਾ ਹੈ ਜਿਹਦੇ ਕੋਲ ਜੌ ਦੀਆਂ 5 ਰੋਟੀਆਂ ਤੇ 2 ਮਛਲੀਆਂ ਨੇ, ਪਰ ਇਹ ਇੰਨੇ ਲੋਕਾਂ ਵਿੱਚ ਕੀ ਹੈ। ਯਿਸੂ ਨੇ ਆਖਿਆ, ਲੋਕਾਂ ਨੂੰ ਬਿਠਾਓ, ਤੇ ਉਸ ਥਾਂ ਤੇ ਬਹੁਤ ਘਾਹ ਸੀ। ਇਸ ਲਈ ਉਹ ਬੰਦੇ ਜਿਹੜੇ ਤਕਰੀਬਨ 5000 ਸੀ ਬਹਿ ਗਏ। ਯਿਸੂ ਨੇ ਉਹ ਰੋਟੀਆਂ ਲਈਆਂ ਤੇ ਸ਼ੁਕਰ ਕਰਕੇ ਉਹਨਾਂ ਨੂੰ ਜਿਹੜੇ ਹੈ ਸੀ ਵੰਡ ਦਿੱਤੀਆਂ, ਤੇ ਇੰਝ ਹੀ ਮਛਲੀਆਂ ਵਿੱਚੋਂ ਜਿੰਨੀਆਂ ਉਹ ਚਾਹੁੰਦੇ ਸੀ ਵੰਡ ਦਿੱਤੀਆਂ। ਜਦੋਂ ਉਹ ਰੱਜ ਗਏ ਤੇ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਬਚੇ ਹੋਏ ਟੁਕੜਿਆਂ ਨੂੰ ਇਕੱਠਾ ਕਰੋ ਤਾਂ ਜੋ ਕੁਝ ਜ਼ਾਇਆ ਨਾ ਹੋਵੇ।
ਇਸ ਲਈ ਉਹਨਾਂ ਨੇ ਇਕੱਠਾ ਕੀਤਾ ਤੇ ਜੌ ਦੀਆਂ 5 ਰੋਟੀਆਂ ਦੇ ਟੁਕੜੇ ਜਿਹੜੇ ਖਾਣ ਵਾਲਿਆਂ ਤੋਂ ਬਚੇ ਸੀ 12 ਟੋਕਰੀਆਂ ਭਰੀਆਂ। ਇਸ ਲਈ ਯਿਸੂ ਇਹ ਜਾਣ ਕੇ ਵੀ ਉਹ ਮੈਨੂੰ ਬਾਦਸ਼ਾਹ ਬਣਾਉਣ ਲਈ ਫੜਨਾ ਚਾਹੁੰਦੇ ਨੇ, ਫਿਰ ਪਹਾੜ ਉੱਤੇ ਇਕੱਲਾ ਟੁਰ ਗਿਆ ਤੇ ਝੀਲ ਦੇ ਪਾਰ ਉਹਨੂੰ ਮਿਲ ਕੇ ਆਖਿਆ, ਐ ਰੱਬੀ, ਤੂੰ ਇੱਥੇ ਕਿਦੋਂ ਆਇਆ? ਯਿਸੂ ਨੇ ਉਹਨਾਂ ਦੇ ਜਵਾਬ ਵਿੱਚ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਤੁਸੀਂ ਮੈਨੂੰ ਇਸ ਲਈ ਨਹੀਂ ਲੱਭਦੇ ਹੋ ਵੀ ਮੁਅਜਜ਼ੇ ਵੇਖੇ, ਬਲਕਿ ਇਸ ਲਈ ਕਿ ਤੁਸੀਂ ਰੋਟੀਆਂ ਖਾ ਕੇ ਰੱਜੇ। ਫਾਨੀ ਖੁਰਾਕ ਲਈ ਮਿਹਨਤ ਨਾ ਕਰੋ, ਬਲਕਿ ਉਸ ਖੁਰਾਕ ਲਈ ਜਿਹੜੀ ਹਮੇਸ਼ਾ ਦੀ ਹਯਾਤੀ ਤੀਕਰ ਬਾਕੀ ਰਹਿੰਦੀ ਹੈ, ਜਿਹਨੂੰ ਆਦਮ ਦਾ ਪੁੱਤਰ ਤੁਹਾਨੂੰ ਦੇਵੇਗਾ, ਕਿਉਂ ਜੇ ਪਿਓ ਯਾਨੀ ਰੱਬ ਨੇ ਉਹਦੇ ਉੱਤੇ ਮੋਹਰ ਕੀਤੀ ਹੈ। ਜ਼ਿੰਦਾ ਕਰਨ ਵਾਲੀ ਤੇ ਰੂਹ ਹੈ, ਬਦਨ ਤੋਂ ਕੁਝ ਫਾਇਦਾ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਉਹ ਰੂਹ ਨੇ ਤੇ ਹਯਾਤੀ ਵੀ ਨੇ। ਮਰਕਸ। ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਕਾਰ ਇਹ ਮੁਅਜਜ਼ੇ ਹੋਣਗੇ, ਉਹ ਮੇਰੇ ਨਾਂ ਤੋਂ ਬਦਰੂਹਾਂ ਨੂੰ ਕੱਢਣਗੇ, ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤੇ ਉਹ ਚੰਗੇ ਹੋ ਜਾਣਗੇ। ਗ੍ਰੰਥੀਓ, ਪਰ ਗੱਲ ਇਹ ਹੈ ਵੀ ਜਿਹੜਾ ਥੋੜ੍ਹਾ ਬੀਜਦਾ ਹੈ ਉਹ ਥੋੜ੍ਹਾ ਵੱਢੇਗਾ, ਤੇ ਜਿਹੜਾ ਬਹੁਤਾ ਬੀਜਦਾ ਹੈ ਉਹ ਬਹੁਤਾ ਵੱਢੇਗਾ। ਜਿੰਨਾ ਹਰ ਇੱਕ ਨੇ ਆਪਣੇ ਦਿਲ ਵਿੱਚ ਸੋਚਿਆ ਹੈ ਓਨਾ ਦੇਵੇ, ਨਾ ਇਨਕਾਰ ਕਰੇ ਤੇ ਨਾ ਲਾਚਾਰੀ ਨਾਲ, ਕਿਉਂ ਜੇ ਰੱਬ ਖੁਸ਼ੀ ਨਾਲ ਦੇਣ ਵਾਲਿਆਂ ਨੂੰ ਅਜ਼ੀਜ਼ ਰੱਖਦਾ ਹੈ। ਤੇ ਰੱਬ ਤੁਹਾਡੇ ਉੱਤੇ ਹਰ ਤਰ੍ਹਾਂ ਦਾ ਫਜ਼ਲ ਕਸਰਤ ਨਾਲ ਕਰ ਸਕਦਾ ਹੈ, ਤਾਂ ਜੋ ਤੁਹਾਨੂੰ ਹਰ ਸ਼ੈ ਬਹੁਤੀ ਮਿਲਿਆ ਕਰੇ ਤੇ ਹਰ ਨੇਕ ਕੰਮ ਲਈ ਤੁਹਾਡੇ ਕੋਲ ਬਹੁਤ ਕੁਝ ਮੌਜੂਦ ਰਿਹਾ ਹੈ। ਇਸ ਲਈ ਲਿਖਿਆ ਹੈ ਵੀ ਉਹਨੇ ਖਿਲਾਰਿਆ ਹੈ, ਉਹਨੇ ਕੰਗਾਲਾਂ ਨੂੰ ਦਿੱਤਾ ਹੈ, ਉਹਦੀ ਰਾਸਤਬਾਜ਼ੀ ਹਮੇਸ਼ਾ ਤੀਕਰ ਬਾਕੀ ਰਹੇਗੀ। ਇਸ ਲਈ ਜਿਹੜਾ ਬੀਜਣ ਵਾਲੇ ਲਈ ਬੀਜ ਤੇ ਖਾਣ ਵਾਲੇ ਲਈ ਰੋਟੀ ਅਪਣਾਉਂਦਾ ਹੈ, ਉਹੀ ਤੁਹਾਡੇ ਲਈ ਬੀਜ ਅਪਣਾਵੇਗਾ ਤੇ ਉਹਦੇ ਵਿੱਚ ਤਰੱਕੀ ਦੇਵੇਗਾ ਤੇ ਤੁਹਾਡੀ ਰਾਸਤਬਾਜ਼ੀ ਦੇ ਕੰਮਾਂ ਨੂੰ ਵਧਾਵੇਗਾ, ਤੇ ਤੁਸੀਂ ਹਰ ਸ਼ੈ ਨੂੰ ਬਹੁਤੀ ਪਾ ਕੇ ਸਭ ਤਰ੍ਹਾਂ ਦੀ ਸਖਾਵਤ ਕਰੋਗੇ, ਜਿਹੜੀ ਸਾਡੇ ਪਾਰੋਂ ਰੱਬ ਦੀ ਸ਼ੁਕਰਗੁਜ਼ਾਰੀ ਦਾ ਬਾਇਸ ਹੁੰਦੀ ਹੈ। ਹੁਣ ਮੈਂ ਮੇਰੀ ਬੇਕਰੜੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਮਵਾਦ ਉਹ ਹੈ ਜਿਹੜਾ ਅਬਦੀ ਹੈ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਹੈ। ਸੱਚਾਈ, ਹਯਾਤੀ ਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਇਬਰਾਨੀਓ ਵਿੱਚ ਇਹ ਲਫ਼ਜ਼ ਇਸਤੇਮਾਲ ਕਰਦਾ ਹੈ। ਈਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਹੈ। ਰੂਹ, ਜਿਹੜੀ ਅਕਲ, ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਹੈ, ਇਕੱਲਾ ਹੀ ਅਸਲੀ ਮਵਾਦ ਹੈ। ਰੂਹਾਨੀ ਕਾਇਨਾਤ, ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਹੈ, ਇੱਕ ਇਕੱਠਾ ਖਿਆਲ ਹੈ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਹੈ। ਉਹ ਸ਼ੈਵਾਂ ਜਿਹੜੀਆਂ ਜਿਸਮਾਨੀ ਹਿੱਸਾਂ ਦੇ ਰਾਹੀਂ ਸ਼ਨਾਖਤ ਰੱਖਦੀਆਂ ਨੇ, ਉਹਨਾਂ ਵਿੱਚ ਮਵਾਦ ਦੀ ਹਕੀਕਤ ਨਹੀਂ ਹੁੰਦੀ। ਇਹ ਬਸ ਉਹੀ ਨੇ ਜੋ ਫਾਨੀ ਯਕੀਨ ਇਹਨਾਂ ਨੂੰ ਆਖਦਾ ਹੈ। ਮਾਦਾ, ਪਾਪ ਤੇ ਫਾਨੀਅਤ ਸਾਰੀ ਫਰਜ਼ੀ ਸਿਆਣ ਜਾਂ ਹਯਾਤੀ ਤੇ ਵਜੂਦੀਅਤ ਦੇ ਦਾਅਵੇ ਨੂੰ ਝੂਠਾ ਕਰ ਦਿੰਦੇ ਨੇ, ਕਿਉਂ ਜੇ ਫਾਨੀ ਲੋਕ ਹਯਾਤੀ, ਮਵਾਦ ਤੇ ਅਕਲ ਦੀਆਂ ਝੂਠੀਆਂ ਹਿੱਸਾਂ ਦਿੰਦੇ ਨੇ, ਪਰ ਰੂਹਾਨੀ ਤੇ ਅਬਦੀ ਇਨਸਾਨ ਨੂੰ ਫਾਨੀਅਤ ਦੇ ਇਹਨਾਂ ਮਰਹਲਿਆਂ ਦੇ ਰਾਹੀਂ ਛੂਹਿਆ ਵੀ ਨਹੀਂ ਜਾ ਸਕਦਾ। ਇਹ ਕਿੰਨੀ ਵੱਡੀ ਹਕੀਕਤ ਹੈ ਵੀ ਮਾਦੀ ਹਿੱਸ ਦੇ ਰਾਹੀਂ ਜੋ ਕੁਝ ਵੀ ਸਿੱਖਿਆ ਗਿਆ ਹੋਵੇ ਉਹ ਮੁੱਕ ਜਾਂਦਾ ਹੈ, ਕਿਉਂ ਜੇ ਸਾਇੰਸ ਵਿੱਚ ਅਜਿਹਾ ਨਾਂ ਦਾ ਹੀ ਇਲਮ ਹਯਾਤੀ ਦੀਆਂ ਸੱਚਾਈਆਂ ਦੇ ਰਾਹੀਂ ਉਲਟ ਹੋ ਜਾਂਦਾ ਹੈ। ਮਾਦੀ ਹਿੱਸ ਜਿਹਨੂੰ ਗੈਰ ਮਾਦੀ ਸਮਝਦੀ ਹੈ, ਉਹਨੂੰ ਮਵਾਦ ਆਖਿਆ ਜਾਂਦਾ ਹੈ। ਜਦੋਂ ਅਹਿਸਾਸੀ ਸੁਪਨਾ ਗਾਇਬ ਹੋ ਜਾਂਦਾ ਹੈ ਤੇ ਅਸਲੀਅਤ ਸਾਹਮਣੇ ਆਉਂਦੀ ਹੈ, ਤੇ ਮਾਦੀ ਹਿੱਸ ਜਿਹਨੂੰ ਮਵਾਦ ਸਮਝਦੀ ਹੈ ਉਹ ਵੀ ਗਾਇਬ ਹੋ ਜਾਂਦਾ ਹੈ। ਜੇ ਕਣਕ ਉਗਾਉਣ ਲਈ ਬੀਜ ਤੇ ਆਟੇ ਦੀ ਪੈਦਾਵਾਰ ਲਈ ਕਣਕ ਜ਼ਰੂਰੀ ਹੈ, ਜਾਂ ਇੱਕ ਜਾਨਵਰ ਕਿਸੇ ਦੂਜੇ ਨੂੰ ਜਨਮ ਦੇ ਸਕਦਾ ਹੈ, ਤੇ ਫਿਰ ਅਸੀਂ ਉਹਨਾਂ ਦੀ ਬੁਨਿਆਦੀ ਪੈਦਾਇਸ਼ ਦਾ ਅੰਦਾਜ਼ਾ ਕਿਵੇਂ ਲਾ ਸਕਦੇ ਹਾਂ? ਗਲੀਲ ਦੇ ਸਾਹਿਲ ਉੱਤੇ ਰੋਟੀਆਂ ਤੇ ਮਛਲੀਆਂ ਕਿਵੇਂ ਵੱਧ ਗਈਆਂ, ਤੇ ਉਹ ਵੀ ਉਸ ਖਾਣੇ ਜਾਂ ਵਹਾਦਤ ਤੋਂ ਬਗੈਰ ਜਿਹਦੇ ਤੋਂ ਰੋਟੀ ਜਾਂ ਮਛਲੀ ਪੈਦਾ ਹੋ ਸਕਦੀ ਸੀ। ਧਰਤੀ ਦਾ ਮਦਾਰ ਜਾਂ ਉਹ ਫਰਜ਼ੀ ਲਕੀਰ ਜਿਹਨੂੰ ਕਤੇ ਇਸਤਵਾ ਆਖਿਆ ਜਾਂਦਾ ਹੈ, ਮਵਾਦ ਨਹੀਂ ਹੈ। ਧਰਤੀ ਦੀ ਹਰਕਤ ਤੇ ਇਹਦੀ ਪੋਜੀਸ਼ਨ ਸਿਰਫ ਸਿਆਣ ਦੇ ਭਾਰੋਂ ਕਾਇਮ ਨੇ। ਆਪਣੇ ਆਪ ਨੂੰ ਇਸ ਖਿਆਲ ਤੋਂ ਖਾਲੀ ਕਰ ਲਓ ਭਈ ਮਾਦੇ ਵਿੱਚ ਮਵਾਦ ਹੋ ਸਕਦਾ ਹੈ, ਤੇ ਇਹ ਭਈ ਜਿਹੜੀਆਂ ਹਰਕਤਾਂ ਤੇ ਤਬਦੀਲੀਆਂ ਫਾਨੀ ਸਿਆਣ ਲਈ ਹੋਣ ਮੁਮਕਿਨ ਨੇ, ਉਹ ਬਦਨ ਲਈ ਵੀ ਮਸਾਵੀ ਤੌਰ ਤੇ ਮੁਮਕਿਨ ਹੋਣਗੀਆਂ। ਤੇ ਹਸਤੀ ਦੀ ਪਛਾਣ ਰੂਹਾਨੀ ਦੇ ਤੌਰ ਤੇ ਹੋਵੇਗੀ ਤੇ ਮੌਤ ਮਤਰੂਕ ਹੋ ਜਾਵੇਗੀ, ਭਾਵੇਂ ਹੁਣ ਕੁਝ ਲੋਕ ਜ਼ਿੱਦ ਕਰਦੇ ਨੇ ਪਹਿਲਾਂ ਫਾਨੀਅਤ ਤੋਂ ਪਹਿਲੇ ਮੌਤ ਲਾਜ਼ਮੀ ਹੈ।
ਇਸ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਭਈ ਤੂੰ ਮੇਰੇ ਹਜ਼ੂਰ ਗੈਰ ਮਬੂਦਾਂ ਨੂੰ ਨਾ ਮੰਨੀ। ਇਸ ਲਈ ਇਸ ਹੁਕਮ ਦਾ ਮਤਲਬ ਇਹ ਹੈ ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਾਈ, ਨਾ ਪਿਆਰ ਰੱਖੀ ਸਿਵਾਏ ਉਹਦੇ ਜਿਹੜਾ ਰੂਹਾਨੀ ਏ। ਦੂਜਾ ਵੀ ਇੰਝ ਹੀ ਏ, ਤੂੰ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਰੱਖ। ਸ਼ਫਾਅਤ ਤੇ ਤਾਲੀਮ ਦੋਵਾਂ ਵਿੱਚ ਰੱਬ ਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੌਸ਼ਨ ਕਰਦਾ, ਚੁਣਦਾ ਤੇ ਰਹਿਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਲਾਮ ਤੇ ਅਮਾਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਭਈ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਿਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੌਜਜ਼ਾ ਮੁਹੱਬਤ ਲਈ ਕੋਈ ਮੌਜਜ਼ਾ ਨਹੀਂ ਹੈ। ਯਿਸੂ ਨੇ ਮਾਦੀਅਤ ਦੀ ਨਾਅਹਲੀਅਤ ਨੂੰ ਉਹਦੇ ਨਾਲ ਰੂਹ ਦੀ ਲਾਮਹਿਦੂਦ ਕਾਬਲੀਅਤ ਨੂੰ ਜ਼ਾਹਿਰ ਕੀਤਾ। ਇੰਝ ਗਲਤੀ ਕਰਨ ਵਾਲੇ ਇਨਸਾਨ ਫਹਿਮ ਨੂੰ ਖੁਦ ਦੀਆਂ ਸਜ਼ਾਵਾਂ ਤੋਂ ਬਚਣ ਤੇ ਇਲਾਹੀ ਸਾਇੰਸ ਵਿੱਚ ਤਹੱਫੁਜ਼ ਲੱਭਣ ਵਿੱਚ ਮਦਦ ਕੀਤੀ। ਭਾਵੇਂ ਪਾਪ ਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਿਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ ਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰਾ ਈਮਾਨ ਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਛਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਤੇ ਤਕਲੀਫ ਸਹੀ। ਮਸੀਹ ਦੀ ਅਲੂਹੀਅਤ ਦਾ ਇਜ਼ਹਾਰ ਯਿਸੂ ਦੀ ਇਨਸਾਨੀਅਤ ਵਿੱਚ ਕੀਤਾ ਗਿਆ ਸੀ। ਜੇ ਅਸੀਂ ਗਰੀਬਾਂ ਤੋਂ ਮੂੰਹ ਮੋੜ ਲੈਂਦੇ ਹਾਂ ਤੇ ਅਸੀਂ ਉਹਦੇ ਤੋਂ ਆਪਣਾ ਅਜਰ ਹਾਸਲ ਕਰਨ ਲਈ ਤਿਆਰ ਨਹੀਂ ਜਿਹੜਾ ਗਰੀਬਾਂ ਨੂੰ ਬਰਕਤ ਦਿੰਦਾ ਹੈ। ਹਰ ਦੁਆ ਦੀ ਪਰਖ ਇਹਨਾਂ ਸਵਾਲਾਂ ਦੇ ਜਵਾਬ ਵਿੱਚ ਪਾਈ ਜਾਂਦੀ ਹੈ ਕਿ ਅਸੀਂ ਆਪਣੀ ਗੁਆਂਢੀ ਨਾਲ ਇਸ ਹੁਕਮ ਦੀ ਬਿਨਾਹ ਉੱਤੇ ਚੰਗਾ ਪਿਆਰ ਕਰਦੇ ਹਾਂ। ਭਾਵੇਂ ਅਸੀਂ ਸਾਡੀ ਦੁਆ ਦੇ ਨਾਲ ਲਗਾਤਾਰ ਹਯਾਤੀ ਗੁਜ਼ਾਰਦਿਆਂ ਹੋਏ ਸਾਡੀਆਂ ਇਲਜ਼ਾਮਾਂ ਦੀ ਤਾਬਿਆਦਾਰੀ ਦਾ ਕੋਈ ਸਬੂਤ ਫਰਾਹਮ ਨਹੀਂ ਕਰਦੇ, ਤੇ ਕੀ ਅਸੀਂ ਕਿਸੇ ਚੰਗੀ ਸ਼ੈ ਲਈ ਦੁਆ ਕਰਨ ਤੇ ਮੁਤਮਿਨ ਹੋ ਕੇ ਸਾਡੀ ਪੁਰਾਣੀ ਖੁਦਗਰਜ਼ੀ ਦਾ ਪਿੱਛਾ ਕਰਦੇ ਹਾਂ। ਜੇ ਖੁਦਗਰਜ਼ੀ ਨੇ ਹਮਦਰਦੀ ਨੂੰ ਥਾਂ ਦੇ ਦਿੱਤੀ ਹੈ ਤੇ ਅਸੀਂ ਆਪਣੇ ਗੁਆਂਢੀ ਦੇ ਨਾਲ ਬੇਗਰਜ਼ੀ ਨਾਲ ਸਲੂਕ ਰੱਖਾਂਗੇ ਤੇ ਆਪਣੇ ਲਾਹਨਤ ਘੱਲਣ ਵਾਲਿਆਂ ਲਈ ਬਰਕਤ ਚਾਹਾਂਗੇ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਹੈ, ਇੱਥੇ ਤੀਕਰ ਵੀ ਬਸ ਮਾਦੀ ਅਹਿਸਾਸ, ਅਫਸੋਸ ਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਹੈ। ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਹੈ ਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਹੈ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਹੈ ਤੇ ਮਾਦੀ ਹਿੱਸ ਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਸਿਆਣ ਦੀ ਸਾਇੰਸ ਤਾਲੀਮ ਦਿੰਦੀ ਹੈ ਭਈ ਇਨਸਾਨ ਨੂੰ ਚੰਗੇ ਕੰਮ ਕਰਨ ਲਈ ਫਿਕਰਮੰਦ ਹੋਣ ਦੀ ਲੋੜ ਨਹੀਂ। ਇਹ ਨੇਕ ਕੰਮ ਕਰਨ ਦੀ ਥਕਾਨ ਨੂੰ ਖਤਮ ਕਰ ਦਿੰਦਾ ਹੈ। ਖੈਰਾਤ ਦੇਣਾ ਸਾਨੂੰ ਸਾਡੇ ਖਾਲਕ ਦੀ ਖਿਦਮਤ ਵਿੱਚ ਗਰੀਬ ਨਹੀਂ ਬਣਾਉਂਦਾ, ਨਾ ਹੀ ਇਹਨੂੰ ਰੋਕਣਾ ਸਾਨੂੰ ਦੌਲਤਮੰਦ ਬਣਾਉਂਦਾ ਹੈ। ਸੱਚਾਈ ਦੇ ਬਾਰੇ ਸਾਡੀ ਸਮਝ ਦੇ ਤਨਾਸਬ ਵਿੱਚ ਸਾਡੇ ਅੰਦਰ ਤਾਕਤ ਹੈ ਤੇ ਸਾਡੀ ਤਾਕਤ ਸੱਚਾਈ ਨੂੰ ਜ਼ਾਹਿਰ ਕਰਨ ਨਾਲ ਘੱਟ ਨਹੀਂ ਹੁੰਦੀ। ਰੱਬ ਆਪਣੇ ਆਪ ਦਾ ਤਸੱਵੁਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਹੈ ਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਹੈ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ, ਤੇ ਧੰਨ ਹੈ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਹੈ, ਆਪਣੇ ਭਰਾ ਦੀ ਲੋੜ ਵੇਖਦਾ ਹੈ ਤੇ ਪੂਰੀ ਕਰਦਾ ਹੈ। ਲੱਖਾਂ ਗੈਰ ਜਾਨਬਦਾਰ ਸਿਆਣਾ, ਸੱਚਾਈ ਨੂੰ ਲੱਭਣ ਵਾਲੇ ਸਾਦਾ, ਫਿਕਰਮੰਦ ਖਾਨਾ ਬਦੋਸ਼, ਸਹਿਰਾ ਦੇ ਦਰਿਆਏ, ਆਰਾਮ ਤੇ ਪਾਣੀ ਨੂੰ ਲੱਭਣ ਵਾਲੇ ਤੇ ਉਡੀਕ ਕਰਨ ਵਾਲੇ ਨੇ। ਮਸੀਹ ਦੇ ਨਾਂ ਤੇ ਉਹਨਾਂ ਨੂੰ ਠੰਡੇ ਪਾਣੀ ਦਾ ਇੱਕ ਪਿਆਲਾ ਦਿਓ ਤੇ ਨਤੀਜਿਆਂ ਤੋਂ ਕਦੀ ਨਾ ਡਰੋ। ਕੀ ਹੁੰਦਾ ਜੇ ਪੁਰਾਣਾ ਅਜਦਾਹਾ ਮਸੀਹ ਦੇ ਖਿਆਲ ਨੂੰ ਡੁਬੋਣ ਲਈ ਨਵਾਂ ਤੂਫਾਨ ਖਿਲਾ ਦਿੰਦਾ? ਉਹ ਨਾ ਤੇ ਤੁਹਾਡੀ ਆਵਾਜ਼ ਨੂੰ ਇਹਦੀ ਗਰਜ ਦੇ ਨਾਲ ਦਬਾ ਸਕਦਾ ਹੈ ਤੇ ਨਾ ਜੱਗ ਨੂੰ ਦੁਬਾਰਾ ਅਫਰਾ ਤਫਰੀ ਦੇ ਪਾਣੀਆਂ ਤੇ ਪੁਰਾਣੀ ਰਾਤ ਦੇ ਹਨੇਰਿਆਂ ਵਿੱਚ ਝੋਂਕ ਸਕਦਾ ਹੈ। ਉਹ ਲੋਕੀ ਜਿਹੜੇ ਉਹਦੇ ਲਈ ਤਿਆਰ ਨੇ, ਜਿਸ ਬਰਕਤ ਵਿੱਚ ਤੁਹਾਡਾ ਹਿੱਸਾ ਹੈ, ਉਹ ਸ਼ੁਕਰਗੁਜ਼ਾਰੀ ਕਰਨਗੇ। ਪਾਣੀਆਂ ਨੂੰ ਰੋਕਿਆ ਜਾਵੇਗਾ
ਤੇ ਮਸੀਹ ਲਹਿਰਾਂ ਨੂੰ ਹੁਕਮ ਦੇਵੇਗਾ। ਹੁਣ ਮੈਂ ਮੇਰੀ ਬੇਕਰਡੀ ਵੱਲੋਂ ਚਰਚ ਮਾਰਵਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।